ਜਿਹੜਾ ਰੇਟ ਹੈ ਲਹਿੰਦੇ ਪੰਜਾਬ ਦਾ 2200 ਰੁਪਇਆ 2200 ਰੁਪਇਆ ਸਿਰਫ ਰੇਟ ਹੈ। ਤੇ ਜਿਹਨੇ ਠੇਕੇ ਤੇ ਜ਼ਮੀਨ ਲਈ, ਜਿਹਨੇ ਉਹਨੂੰ ਜ਼ਹਿਰਾ ਖਾਦਾਂ ਸਪਰੇਵਾਂ ਹਲ ਚਲਾਏ ਨੇ, ਟਰੈਕਟਰ ਚਲਾਇਆ ਹੈ, ਜਿਹੜੀ ਬੰਦੇ ਨੇ ਆਪ ਮਜ਼ਦੂਰੀ ਕੀਤੀ ਹੈ, ਤੇ ਉਹ ਕਿੱਥੇ ਗਈ? ਉਹ ਕਿਹੜੇ ਖਾਤੇ ਲੱਗ ਗਈ? ਖੇਲਣ ਕੁੱਦਣ ਦੀ ਉਮਰ ਹੁੰਦੀ ਹੈ, ਉਹ ਵਿਚਾਰਾ ਹੱਥ ਦਾਤੀ ਚੱਕ ਕੇ ਤੇ ਗਰਮੀ ਦੇ ਉੱਤੇ ਫੁੱਲ ਸੂਰਜ ਆ, ਦੇਖੋ ਸੂਰਜ ਨਿਕਲਿਆ ਪਿਆ ਹੈ। ਤੇ अस्सलाम वालेकुम सज्जनों, बेलियो तो मित्रों, तुहाडा की हाल चाल है? उम्मीद है सारे ठीक ठाक होणगे, वधिया होणगे। लहंदे पंजाब ते चढ़दे पंजाब माशाअल्लाह अजकल जनाब रौनकां लंघियां पईयां ने। लहंदे पंजाब वाले भी ते चढ़दे पंजाब वाले भी ਜਿਹੜੇ ਨਾ ਕਣਕਾਂ ਵੱਢੀ ਜਾਂਦੇ ਨੇ ਤੇ ਮਾਸ਼ਾਅੱਲਾ ਕਣਕ ਦਾ ਸੀਜ਼ਨ ਹੈ। ਇਹ ਜਿਹੜਾ ਸੀਜ਼ਨ ਹੈ ਨਾ, ਇਹ ਬੜੀ ਇੱਕ ਨਿਮਤ ਹੁੰਦੀ ਹੈ ਹਰ ਕਿਸਾਨ ਵਾਸਤੇ ਜਿਹੜਾ ਵੀ ਖੇਤੀ ਕਰਦਾ ਹੈ। ਲਹਿੰਦੇ ਪੰਜਾਬ, ਚੜ੍ਹਦੇ ਪੰਜਾਬ, ਚਾਹੇ ਉਹ ਚੜ੍ਹਦੇ ਪੰਜਾਬ ਇੰਡੀਆ ਦੇ ਵਿੱਚ ਸਿੱਖ ਸਰਦਾਰ ਜਿਹੜੇ ਲੋਕ ਨੇ ਉਹ ਬੜੀ ਕਿਸਾਨੀ ਕਰਦੇ ਨੇ, ਬੜਾ ਉੱਥੇ ਉਹਨਾਂ ਦਾ ਅਰੂਜ ਹੈਗਾ ਮਾਸ਼ਾਅੱਲਾ। ਤੇ ਦੂਸਰਾ ਲਹਿੰਦੇ ਪੰਜਾਬ ਦੇ ਵਿੱਚ ਵੀ ਜਿਹੜਾ ਪਾਕਿਸਤਾਨ ਦੇ ਵਿੱਚ ਕਿਸਾਨ ਨੇ, ਉਹ ਵੀ ਜਦੋਂ ਗੰਦਮ ਦੇ ਦਿਨ ਆਉਂਦੇ ਨੇ ਤੇ ਮਾਸ਼ਾਅੱਲਾ ਬੜੇ ਖੁਸ਼ ਹੁੰਦੇ ਨੇ। ਲੇਕਿਨ ਐਤਕੀ ਖੁਸ਼ੀ ਜਿਹੜੀ ਆ ਨਾ, ਉਹ ਐਨੀ ਕੋਈ ਨਹੀਂ ਹੈਗੀ ਮਾਸ਼ਾਅੱਲਾ। ਅਨਾਜ ਜਿਹੜਾ ਖੇਤਾਂ ਦੇ ਵਿੱਚ ਆ, ਦੇਖੋ ਰੌਣਕਾਂ ਲੱਗੀਆਂ ਪਈਆਂ ਨੇ ਹਰ ਪਾਸੇ। ਆ ਦੇਖੋ ਗੰਦਮ ਜਿਹੜੀਆਂ ਨਾ, ਗੰਦਮ ਹੀ ਗੰਦਮ ਨੇ। ਸਿੱਟਾ ਚੈੱਕ ਕਰੋ, ਸਾਰਾ ਕੁਝ ਚੈੱਕ ਕਰੋ, ਦੇਖੋ ਖੇਤ ਹੀ ਖੇਤ ਸਿਰਫ ਤੁਹਾਨੂੰ ਗੰਦਮ ਦੇ ਜਿਹੜੇ ਨਾ ਉਹ ਨਜ਼ਰ ਆਉਣਗੇ ਮਾਸ਼ਾਅੱਲਾ। ਅੱਲਾ ਨੇ ਨਾ ਐਤਕੀ ਦਿਲ ਖੋਲ ਕੇ ਜਿਹੜਾ ਨਾ ਗੰਦਮ ਨੂੰ ਜਿਹੜਾ ਨਾ ਫਲ ਲਾਇਆ, ਸਾਰਾ ਕੁਝ ਕੀਤਾ। ਇੰਨੀ ਗੰਦਮ ਹੈ ਨਾ ਲਹਿੰਦੇ ਪੰਜਾਬ ਪਾਕਿਸਤਾਨ, ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ। ਲੇਕਿਨ ਗੱਲ ਇਹ ਵੇ ਕਿ ਉਹਦਾ ਰਿਜ਼ਲਟ ਇੰਨਾ ਮਿਲਦਾ ਹੀ ਨਹੀਂ ਪਿਆ ਇਸ ਟਾਈਮ ਦੀ। ਅੱਜ ਦਾ ਗੰਦਮ ਦਾ ਤਾਜ਼ਾ ਤਰੀਨ ਜਿਹੜਾ ਰੇਟ ਹੈ ਲਹਿੰਦੇ ਪੰਜਾਬ ਦਾ 2200 ਰੁਪਇਆ 2200 ਰੁਪਇਆ ਸਿਰਫ ਰੇਟ ਹੈ। ਤੇ ਜਿਹਨੇ ਠੇਕੇ ਤੇ ਜ਼ਮੀਨ ਲਈ, ਜਿਹਨੇ ਉਹਨੂੰ ਜ਼ਹਿਰਾ ਖਾਦਾਂ ਸਪਰੇਵਾਂ ਹਲ ਚਲਾਏ ਨੇ, ਟਰੈਕਟਰ ਚਲਾਇਆ ਹੈ, ਜਿਹੜੀ ਬੰਦੇ ਨੇ ਆਪ ਮਜ਼ਦੂਰੀ ਕੀਤੀ ਹੈ, ਤੇ ਉਹ ਕਿੱਥੇ ਗਈ? ਉਹ ਕਿਹੜੇ ਖਾਤੇ ਲੱਗ ਗਈ? ਇੱਥੇ ਪੀਜ਼ੇ ਦਾ ਰੇਟ ਹੈਗਾ ਲਾਰਜ ਪੀਜ਼ਾ 2000, ਗੰਦਮ 2200। ਸੋਨੇ ਦਾ ਰੇਟ ਹੈਗਾ 3,80,000 ਰੁਪਇਆ। 200 ਮਨ ਗੰਦਮ ਵੇਚੇ ਤੇ ਫਿਰ ਜਾ ਕੇ 1 ਤੋਲੇ ਸੋਨਾ ਬਣਦਾ ਹੈ, ਠੀਕ ਹੈ। ਇੱਥੇ ਜਿਹੜੀ ਰੱਸੀ ਬੰਨਣ ਵਾਸਤੇ ਨਾ, ਇਹਨੂੰ ਉਹ 50 ਰੁਪਏ ਕਿਲੋ ਹੈਗੀ ਹੈ, ਤੇ ਜਿਹੜੀ ਗੰਦਮ ਹੈ ਉਹ ਇਸ ਟਾਈਮ 35 ਰੁਪਏ ਕਿਲੋ ਹੋ ਗਈ ਹੈ ਜਨਾਬ। ਤੇ ਇਹ ਦੇਖੋ ਇੰਨਾ ਡਿਫਰੈਂਸ ਹੈਗਾ ਹਰ ਚੀਜ਼ ਦਾ। ਮਤਲਬ ਇੱਕ ਸਾਬਣ ਦੀ ਟਿੱਕੀ ਲੈਣੀ ਹੈ ਤੇ ਉਹ 150 ਰੁਪਏ ਦੀ, ਸਾਡੀ ਗੰਦਮ 35 ਰੁਪਏ ਕਿਲੋ। ਅਗਰ ਤੁਸੀਂ ਕੋਈ ਕੋਕ ਡਿਊ ਦੀ ਬੋਤਲ ਲੈਣੀ ਹੈ ਤੇ ਉਹ ਜਿਹੜੀ ਜਨਾਬ ਹੈਗੀ ਆ ਕੋਈ ਤਕਰੀਬਨ ਕੋਈ 120-30 ਰੁਪਏ, 150 ਰੁਪਏ ਦੀ 1.5 ਲੀਟਰ ਦੀ, 120-30 ਰੁਪਏ ਦੀ ਨੈਕਸਟ ਕੋਲਾ ਦੀ ਵੀ। ਤੇ ਲੇਕਿਨ ਕਿਸਾਨ ਜਿਹੜਾ ਨਾ, ਸਾਡੀ ਕਿਸਾਨੀ ਅੱਜ ਕੱਲ੍ਹ ਬੜੀ ਹੀ ਡਾਊਨ ਜਾ ਰਹੀ ਹੈ। ਬੜੇ ਅੱਲਾ ਮਾਫ ਕਰੇ ਲੋਕਾਂ ਨੂੰ ਘਾਟੇ ਪਏ ਨੇ, ਕੁਛ ਉਹ ਘੋਟੇ ਪੈ ਗਏ, ਕੁਛ ਗੰਦਮ ਦੀਆਂ ਫਸਲਾਂ ਨੂੰ ਅੱਗ ਲੱਗਦੀ ਪਈ ਹੈ, ਇਹ ਵੀ ਘੱਟ ਹੈ। ਇਹ ਦੇਖੋ ਕਿ ਉਹ ਕਿਸਾਨ ਜਿਹਨੇ ਸਾਲ ਭਰ ਮਿਹਨਤ ਕਰਨੀ ਹੈਗੀ ਆ, ਉਹਦੇ ਵਾਸਤੇ ਉਹਦਾ ਮਾਨ ਸਮਾਨ ਇਹੀ ਗੰਦਮ ਹੁੰਦੀ ਹੈ, ਜਿੱਥੋਂ ਸਭ ਤੋਂ ਪਹਿਲੀ ਗੱਲ ਹੈ ਕਿ ਉਹ ਆਪਣੀ ਰੋਜ਼ੀ ਰੋਟੀ ਪੂਰੀ ਕਰਦਾ ਹੈ। ਦੂਸਰੀ ਗੱਲ ਹੈ ਕਿ ਆਪਣੇ ਬੱਚਿਆਂ ਦੀ ਤਾਲੀਮ ਦਾ ਜਿਹੜਾ ਖਰਚਾ ਉਹ ਇੱਥੇ ਉਠਾਉਂਦਾ ਹੈ। ਆਪਣੇ ਵਾਲਦੈਨ ਦੀਆਂ ਖਵਾਹਿਸ਼ਾਤ, ਆਪਣੇ ਭੈਣਾਂ ਭਰਾਵਾਂ ਦੀਆਂ ਖਵਾਹਿਸ਼ਾਤ, ਆਪਣੇ ਬੱਚਿਆਂ ਦੀ ਖਵਾਹਿਸ਼ਾਤ, ਆਪਣੇ ਬਜ਼ੁਰਗਾਂ ਦੀ ਖਵਾਹਿਸ਼ਾਤ ਐਸੇ ਖੇਤੀ ਤੋਂ ਹੀ ਪੂਰੀ ਕਰਦਾ। ਲੇਕਿਨ ਇਹਦਾ ਕੋਈ ਐਡਾ ਇਸ ਦਫਾ ਕੋਈ ਖਾਸਾ ਰਿਜ਼ਲਟ ਜਿਹੜਾ ਨਾ ਉਹ ਨਹੀਂ ਆ ਰਿਹਾ। ਹਾਲਾਂਕਿ ਸਾਡੇ ਪਾਕਿਸਤਾਨ ਦਾ 95% ਜਿਹੜਾ ਨਾ ਰੈਵਨਿਊ ਜਨਰੇਟ ਹੁੰਦਾ ਹੈ, ਜਿਹੜੀ ਆਊਟਪੁੱਟ ਹੈ, ਸਾਡਾ ਪਾਕਿਸਤਾਨ ਤਰੱਕੀ ਕਰ ਰਿਹਾ। ਔਰ ਰੀੜ੍ਹ ਦੀ ਜਿਹੜੀ ਹੱਡੀ ਹੈ ਨਾ, ਉਹਦੀ ਹੈਸੀਅਤ ਰੱਖਦਾ ਪਿਆ। ਲੇਕਿਨ ਫਿਰ ਵੀ ਸਾਡੀ ਕਿਸਾਨੀ ਦੇਖ ਲਓ ਸਭ ਤੋਂ ਡਾਊਨ। ਬਾਕੀ ਹਰ ਕਾਰੋਬਾਰ ਜਿਹੜਾ ਸਾਡੇ ਪਾਕਿਸਤਾਨ ਦੇ ਵਿੱਚ ਹੈਗਾ ਉਹ ਰੋਜ਼ ਤੇ ਆ। ਚੀਨੀ ਸਟਾਕੀਅਰ ਦੇਖ ਲਓ, ਉਹ ਸਭ ਤੋਂ ਅੱਗੇ, ਘਿਓਆਂ ਦੇ ਰੇਟ ਸਭ ਤੋਂ ਅੱਗੇ, ਬੋਤਲਾਂ ਪੈਪਸੀਆਂ ਜੂਸ ਬਣਾਉਣ ਵਾਲੀਆਂ ਫੈਕਟਰੀਆਂ ਦੇ ਸਭ ਤੋਂ ਅੱਗੇ ਰੇਟ, ਕੱਪੜੇ ਦੀਆਂ ਫੈਕਟਰੀਆਂ ਦੇ ਉਹਨਾਂ ਦੇ। ਬਾਕੀ ਮਤਲਬ ਕਿਸਾਨ ਤੋਂ ਹਟ ਕੇ ਬਾਕੀ ਜਿਹੜੀ ਚੀਜ਼ ਵੀ ਹੈ ਉਹ ਮਹਿੰਗੀ। ਯਾਰ ਅਸੀਂ ਕਿਸਾਨਾਂ ਲੋਕਾਂ 'ਤੇ ਇੱਦਾਂ ਜ਼ੁਲਮ ਨਾ ਕਰੋ ਕਿ ਅੱਲਾ ਨਾ ਕਰੇ ਕਿ ਮੁੜ ਕੇ ਕੁਛ ਐਸੇ ਸਾਲ ਆਉਣ ਕਿ ਕਿਸਾਨ ਜਿਹੜੀਆਂ ਨਾ ਉਹ ਗੰਦਮ ਬੀਜਣਾ ਹੀ ਖ਼ਤਮ ਕਰ ਦੇਵੇ। ਆ ਜਿਹੜੀ ਹਰਿਆਲੀ ਆਈ ਪਈ ਹੈ ਨਾ, ਇਹ ਮੁੜ ਕੇ ਨਾ ਆਵੇ। ਤੇ ਇਸ ਲਈ ਕਿਸਾਨਾਂ ਵਾਸਤੇ ਆਵਾਜ਼ ਜਿਹੜੇ ਨਾ ਬੁਲੰਦ ਕਰੋ। ਇਹ ਦੇਖ ਲਓ ਕਿੱਡੀ ਸੋਹਣੀ ਗੰਦਮ ਹੈ, ਕਿੱਡੇ ਸੋਹਣੇ ਖੇਤ ਨੇ, ਤੇ ਉਹਦੇ ਬਾਵਜੂਦ ਵੀ ਜਿਹੜਾ ਨਾ ਕੋਈ ਆਊਟਪੁੱਟ ਜਿਹੜੀ ਆ ਉਹ ਨਹੀਂ ਮਿਲਦੀ ਪਈ ਹੈਗੀ ਸਾਨੂੰ।
ਇਹਦੇ ਵਿੱਚ ਕਹਿਣ ਦਾ ਜਿਹੜਾ ਪਿੱਛੇ ਗੱਲਾਂ ਬਾਤਾਂ ਹੋਈਆਂ ਨੇ ਕਿ ਸਾਡੀ ਹਕੂਮਤ ਜਿਹੜੀ ਹੈ ਇਸ ਬਾਰੇ ਸੋਚੇ ਕਿ ਕਿਸਾਨਾਂ ਦੇ ਉੱਤੇ ਇੰਨਾ ਜ਼ੁਲਮ ਜਿਹੜਾ ਨਾ ਉਹ ਨਾ ਹੋਵੇ, ਕਿਸਾਨਾਂ ਦਾ ਇhtਜਾਜ ਸਾਡਾ ਜਿਹੜਾ ਨਾ ਉਹ ਰਿਕਾਰਡ ਹੋਵੇ ਪੂਰੀ ਦੁਨੀਆ ਦੇ ਵਿੱਚ ਵੀ, ਤੇ ਖ਼ਾਸ ਤੌਰ ਤੇ ਪਾਕਿਸਤਾਨ ਦੇ ਉੱਤੇ ਵੀ ਕਿ ਸਾਡੇ ਕਿਸਾਨਾਂ ਨਾਲ ਕੀ ਹੁੰਦਾ ਪਿਆ ਹੈ। ਯਕੀਨ ਕਰੋ ਕਿਸਾਨਾਂ ਦੀ ਕਦਰ ਕਰ ਲਓ, ਕਿਸਾਨਾਂ ਦੀ ਕਦਰ ਕਰ ਲਓ। ਅਗਰ ਕਿਸਾਨ ਰੁਲ ਗਿਆ ਨਾ ਤੇ ਤੁਹਾਡੇ ਪੱਲੇ ਵੀ ਜਿਹੜਾ ਨਾ ਕੁਛ ਨਹੀਂ ਰਹਿਣਾ ਹੈਗਾ। ਨਾ ਅੱਗੇ ਸਿਸਟਮ ਤੋੜ ਸਕਦਾ, ਨਾ ਕੋਈ ਚੀਜ਼ ਅੱਗੇ ਵੱਧ ਸਕਦੀ, ਨਾ ਕੋਈ ਜ਼ੇਰੇ ਮੁਬਾਦਲਾ। ਜਿੰਨਾ ਵੀ ਸਿਸਟਮ ਚੱਲਦਾ ਪਿਆ ਨਾ ਤੇ ਇਹ ਚੱਲਦਾ ਪਿਆ ਸਿਰਫ ਕਿਸਾਨ ਜਿਹੜਾ ਨਾ ਉਹ ਖੂਨ ਪਸੀਨੇ ਦੀ ਕਮਾਈ ਜਿਹੜੀ ਹੈ ਨਾ ਉਹ ਆਪਣੀ ਲਾ ਕੇ ਆਪਣੇ ਸ਼ਾਇਦ ਬੱਚਿਆਂ ਨੂੰ ਵੀ ਨਹੀਂ ਇੰਨਾ ਚੰਗਾ ਖਿਲਾਉਂਦਾ ਹੋਏਗਾ ਜਿੰਨਾ ਇਹਨਾਂ ਫਸਲਾਂ ਵਾਸਤੇ ਜਿਹੜਾ ਆਪਣਾ ਖੂਨ ਪਸੀਨਾ ਲਾਉਂਦਾ ਤੇ ਇਹਨਾਂ ਨੂੰ ਜਿਹੜੀ ਚੀਜ਼ ਹੈ ਉਹ ਲਾਉਂਦਾ ਤੇ ਫਿਰ ਉਹਦਾ ਰਿਵਾਰਡ ਪੂਰੇ ਮੁਲਕ ਨੂੰ ਦਿੰਦਾ ਹੈਗਾ। ਇਹ ਨਹੀਂ ਕਿ ਸਿਰਫ ਉਹ ਸਾਡੇ ਵਾਸਤੇ ਕਿਸਾਨ ਕਰਦਾ ਹੁੰਦਾ, ਇੱਕ ਵਾਹਿਦ ਕਿਸਾਨ ਆ ਪੂਰੇ ਪਾਕਿਸਤਾਨ ਦੇ ਵਿੱਚ ਜਿਹੜਾ ਆਪਣਾ ਖੂਨ ਪਸੀਨੇ ਦੀ ਕਮਾਈ ਜਿਹੜਾ ਨਾ ਉਹ ਕਰਦਾ ਵਾ ਤੇ ਉਹਦੇ ਤੋਂ ਸਾਰੇ ਵੱਡੇ ਵੱਡੇ ਜਿਹੜੇ ਅਹੁਦਿਆਂ 'ਤੇ ਬੈਠੇ ਹੋਏ ਲੋਕ ਉਹ ਖਾਂਦੇ ਪੀਂਦੇ ਨੇ ਤੇ ਮੌਜਾਂ ਉਡਾਉਂਦੇ ਨੇ ਤੇ ਪੁਲੀਸੀਆਂ ਬਣਾਉਂਦੇ ਨੇ। ਉਹਨਾਂ ਏਸੀਆਂ ਦੇ ਵਿੱਚ ਬੈਠੇ ਹੋਏ ਲੋਕਾਂ ਨੂੰ ਕੀ ਪਤਾ ਕਿ ਮੇਰਾ ਕਿਸਾਨ ਜਿਹੜਾ ਹੈ ਉਹ ਇੰਨੀ ਧੁੱਪ ਤੇ ਇੰਨੀ ਗਰਮੀ ਤੇ ਰਾਤ ਦਿਨ ਮਿਹਨਤ ਕਰਕੇ ਕਿਵੇਂ ਜਿਹੜਾ ਨਾ ਅਨਾਜ ਪੈਦਾ ਕਰਦਾ ਹੈ ਤੇ ਉਹਦੇ ਨਾਲ ਪੂਰੇ ਪਾਕਿਸਤਾਨ ਦਾ ਸਿਸਟਮ ਚਲਾਉਂਦਾ ਹੈ। ਤੁਸੀਂ ਕੀ ਕਹਿੰਦੇ ਹੋ ਕਿ ਕਿਸਾਨ ਜਿਹੜਾ ਹੈ ਜਿਹੜੀ 1 ਏਕੜ 2 ਏਕੜ 5 ਏਕੜ 10 ਏਕੜ ਵਾਲਾ ਉਹ ਸਾਲ ਬਾਅਦ ਕੋਈ ਕਰੋੜਾਂ ਰੁਪਈਏ ਕਮਾ ਲੈਂਦਾ, ਲੱਖਾਂ ਰੁਪਈਏ ਕਮਾ ਲੈਂਦਾ, ਉਹ ਕੋਈ ਬੈਂਕ ਬੈਲੈਂਸ ਜਮ੍ਹਾਂ ਕਰ ਲੈਂਦਾ, ਕੋਈ ਕੋਠੀਆਂ ਬਣਾ ਲੈਂਦਾ, ਉਹ ਕੋਈ 2-4 ਆਪਣੇ ਬੱਚਿਆਂ ਦੀ ਸ਼ਾਦੀ ਕਰ ਲੈਂਦਾ। ਨਹੀਂ, ਇਹ ਚੀਜ਼ ਨਹੀਂ ਹੈਗੀ। ਉਹ ਸਿਰਫ ਆਦੀ ਜਿਹਦੇ 10 ਏਕੜ ਹੈ ਨਾ ਪੂਰੇ ਸਾਲ ਦੀ ਰੋਜ਼ੀ ਰੋਟੀ ਪਤਾ ਨਹੀਂ ਕਿਸ ਤਰ੍ਹਾਂ ਚਲਾ ਸਕਦਾ। ਤੇ ਇਸ ਵਾਸਤੇ ਕਿਸਾਨਾਂ ਦੇ ਬੱਚਿਆਂ ਦੇ ਉੱਤੇ ਜਿਹੜੇ ਇਸ ਟਾਈਮ ਵੀ ਦੇਖ ਲਓ ਧੁੱਪ ਦੇ ਵਿੱਚ ਦਾਤਰੀ ਚੱਕੀ ਫਿਰਦੇ ਨੇ, ਹੁਣ ਕੀ ਕਹਿੰਦੇ ਕਣਕ ਵੱਢਣ ਵਾਸਤੇ। ਇਹਨਾਂ ਬੱਚਿਆਂ ਦੀ ਉਮਰ ਖੇਲਣ ਕੁੱਦਣ ਦੀ ਹੈਗੀ ਹੈ ਤੇ ਇਸ ਉਮਰ ਆ ਦੇਖ ਲਓ ਇਹ ਦਾਤੀਆਂ ਚੱਕੀ ਫਿਰਦੇ ਨੇ। ਤੇ ਇਹਨਾਂ ਕਿਸਾਨਾਂ ਦੇ ਉੱਤੇ ਜਿਹੜੇ ਹੈ ਨਾ ਜ਼ੁਲਮ ਨਾ ਕਰੋ, ਜ਼ੁਲਮ ਨਾ ਕਦੀ ਸੋਚਣਾ ਤੁਹਾਡੇ ਵੀ ਏਡੇ ਏਡੇ ਬੱਚਿਆਂ ਨੇ ਕਦੀ ਦਾਤਰੀ ਚੱਕੀ ਆ ਜਿਹੜੇ ਪੁਲੀਸੀਆਂ ਬਣਾਉਣ ਵਾਲੇ ਨੇ। ਸਾਡਾ ਹਰ ਕਿਸਾਨ ਦਾ ਬੱਚਾ ਜਿਹੜਾ ਏਡਾ ਏਡਾ ਹੁੰਦਾ ਜਿਹਨਾਂ ਦੀ ਕੁੱਲ ਸੂਰਜ ਦੇ ਉੱਤੇ ਜਿਹੜਾ ਨਾ ਖੇਤੀ ਉਗਾਉਂਦਾ ਤੇ ਫਿਰ ਜਾ ਕੇ ਜਿਹੜਾ ਨਾ ਮੁਲਕ ਦਾ ਸਿਸਟਮ ਚੱਲਦਾ। ਇਸ ਲਈ ਖੌਫੇ ਖੁਦਾ ਕਰੋ, ਖੌਫੇ ਖੁਦਾ ਕਰੋ। ਕਿਸਾਨਾਂ ਦੇ ਉੱਤੇ ਜਿਹੜਾ ਜ਼ੁਲਮ ਹੋ ਰਿਹਾ ਉਹਨੂੰ ਬੰਦ ਕਰੋ। ਸਿਰਫ 2200 ਰੁਪਏ ਰੇਟ, 2200 ਰੁਪਇਆ 2200 ਰੁਪਏ ਰੇਟ ਯਾਰ ਮੈਨੂੰ ਦੱਸਣਾ ਉਹਨਾਂ ਦੇ ਤਾਂ ਠੇਕੇ ਦੇ ਪੈਸੇ ਵੀ ਨਹੀਂ ਪੂਰੇ ਹੋਣੇ, ਬਾਕੀ ਸਿਸਟਮ ਅਲੱਗ ਕਰ ਦਿਓ। ਜੇ 10 ਏਕੜ ਵਾਲੇ ਨੂੰ 6 ਮਹੀਨੇ ਦੀ ਫਸਲ ਬੋ ਕੇ ਉਹਨੂੰ 10 ਲੱਖ ਦਾ ਘਾਟਾ ਪੈ ਗਿਆ ਤੇ ਫਿਰ ਉਹ ਕਿਵੇਂ ਸਿਸਟਮ ਚਲਾਏਗਾ। ਤੇ ਇਹ ਜਿਹੜੀ ਗੱਲ ਆ, ਇਹ ਬਾਤ ਆ, ਸ਼ੇਅਰ ਕਰੋ ਜ਼ਿਆਦਾ ਤੋਂ ਜ਼ਿਆਦਾ ਆਪਣੇ ਦੋਸਤਾਂ ਕੋਲ। ਇਹ ਸਾਡੀ ਜਿਹੜੀ ਬੀਬੀ ਰਾਣੀ ਹੈ ਵਜ਼ੀਰ ਆਲਾ ਪੰਜਾਬ ਬਹੁਤ ਅੱਛੀ ਹੈਗੀ ਹੈ, ਉਮੀਦ ਹੈ ਸਾਡੇ ਕਿਸਾਨਾਂ ਵਾਸਤੇ ਸੁਣੇਗੀ। ਲੇਕਿਨ ਬੜਾ ਦੁੱਖ ਹੋਇਆ ਕਿ 55,000 ਰੁਪਏ ਦਾ ਇੱਕ ਪੈਕੇਜ ਦਿੱਤਾ ਗਿਆ ਕਿ ਸਾਰੇ ਕਿਸਾਨਾਂ ਤਕਸੀਮ ਕਰਾਂਗੇ। ਲੇਕਿਨ ਉਹ 55 ਅਰਬ ਦੀ ਅਗਰ ਕੈਲਕੂਲੇਸ਼ਨ ਕੀਤੀ ਜਾਵੇ 30 ਤੋਂ 35,000 ਹਰ ਕਿਸਾਨ ਨੂੰ ਆਉਂਦਾ ਹੈ ਤੇ ਇੱਕ ਕਿਸਾਨ ਨੂੰ ਜਿਹੜਾ ਨਾ ਉਹ ਘਾਟਾ ਇੰਨਾ ਪੈ ਜਾਵੇ 10 ਲੱਖ ਦਾ ਤੇ ਉਹਦੇ ਵਾਸਤੇ ਵੀ 35,000 ਰੁਪਏ ਕੀ ਹੈ। ਜ਼ਰਾ ਸੋਚਣਾ ਇਸ ਗੱਲਬਾਤ ਨੂੰ ਤੇ ਇਸੇ ਦੁਆਰ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ। ਤੇ ਕਿਸਾਨ ਦੇ ਬੱਚੇ ਨੂੰ ਜ਼ਰੂਰ ਦੇਖਣਾ ਜਿਹਦੇ ਸਿਖਰ ਦੁਪਹਿਰੇ ਇਸ ਟਾਈਮ ਵੀ ਦਾਤੀ ਉਹਦੇ ਹੱਥ 'ਚ। ਬਸ ਜ਼ੁਲਮ ਹੋ ਰਿਹਾ, ਜ਼ੁਲਮ ਹੋ ਰਿਹਾ, ਜ਼ੁਲਮ ਹੋ ਰਿਹਾ।